ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਖਾਸ ਖਬਰਾਂ ਦੇ ਬਾਰੇ ਜਿਹੜੀਆਂ ਕੈਨੇਡਾ ਦੇ ਵਿੱਚ ਵਾਪਰੀਆਂ ਨੇ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰੀਏ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ। ਖਬਰਾਂ ਦੀ ਸ਼ੁਰੂਆਤ ਕਰੀਏ ਕਿ ਅਹਿਮ ਖਬਰਾਂ ਤੋਂ ਸ਼ੁਰੂ ਕਰਦੇ ਹਾਂ। ਕੈਨੇਡਾ ਦੇ ਵਿੱਚ ਜਿਹੜੇ ਦੋਸ਼ ਲੱਗ ਰਹੇ ਨੇ ਕਿ 200 ਪਾਉਂਡ ਕੋਕੀਨ ਜਿਹੜੀ ਆ ਬਰਾਮਦ ਕੀਤੀ ਗਈ ਹੈ ਤੇ ਇਸ ਕੋਕੀਨ ਨੂੰ ਬਰਾਮਦ ਕੀਤਾ ਜਿਹੜਾ ਬਲੂ ਵਾਟਰ ਬ੍ਰਿਜ ਹੈ ਉਹਦੇ ਨੇੜੇ। ਤੇ ਇਹਦੇ ਦੋਸ਼ ਲੱਗ ਰਹੇ ਨੇ ਬਰੈਂਪਟਨ ਦੇ ਓਨਟਾਰੀਓ ਦੇ ਰਹਿਣ ਵਾਲੇ ਦੋ ਵਸਨੀਕਾਂ ਤੇ, ਜਿਨ੍ਹਾਂ ਦੇ ਨਾਂ ਵਿਕਰਮ ਦੱਤਾ ਜਿਹਦੀ ਉਮਰ 44 ਸਾਲ ਹੈ ਤੇ ਗੁਰਿੰਦਰ ਸਿੰਘ ਜਿਹਦੀ ਉਮਰ 61 ਸਾਲ ਹੈ। ਇਹਨਾਂ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਇਹਨਾਂ ਨੇ ਇਸ ਕੋਕੀਨ ਨੂੰ ਲੰਘਾਉਣ ਦਾ ਯਤਨ ਕੀਤਾ, ਇਸ ਨਸ਼ੀਲੀਆਂ ਚੀਜ਼ਾਂ ਨੂੰ ਲੰਘਾਉਣ ਦਾ ਯਤਨ ਕੀਤਾ। 99 ਬ੍ਰਿਕਸ ਜਿਹੜੀਆਂ ਕਿ ਕੋਕੀਨ ਦੇ ਬਾਰੇ ਕਹੀਆਂ ਜਾ ਰਹੀਆਂ ਨੇ, ਉਹਨਾਂ ਦਾ ਜਿਨ੍ਹਾਂ ਦਾ weight 100 ਕਿਲੋਗ੍ਰਾਮ ਤੋਂ ਵੀ ਉੱਪਰ ਦੱਸਿਆ ਗਿਆ ਤੇ 200 ਪਾਉਂਡ ਟੋਟਲ ਵਜ਼ਨ ਬਣਦਾ, ਉਹਦੇ ਦੋਸ਼ ਲੱਗੇ ਨੇ ਇਹਨਾਂ ਦੋਵਾਂ ਦੇ ਉੱਤੇ। ਤੇ ਨਾਲ ਹੀ ਗੱਲ ਇਹ ਦੱਸਦੇ ਚੱਲੀਏ ਕਿ ਜੇਕਰ ਲੰਘੇ ਦਿਨੀ ਕੈਨੇਡਾ ਦੇ ਵਿੱਚ ਜਿਹੜੀਆਂ ਡਰੱਗ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ, ਜਿਹਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਗਈ ਹੈ ਤੇ ਜਨਵਰੀ ਮਹੀਨੇ ਦੇ ਵਿੱਚ 265 ਕਿਲੋਗ੍ਰਾਮ ਹੈਰੋਇਨ ਲੰਘਾਈ ਗਈ ਸੀ। ਪਿੰਕ ਕੋਕੀਨ ਜਿਹਨੂੰ ਕਹਿੰਦੇ ਆ 60 ਕਿਲੋਗ੍ਰਾਮ ਜਿਹੜੀ ਆ ਉਹ ਇਹਨਾਂ ਹੀ ਥਾਵਾਂ ਤੋਂ ਲੰਘਾਉਣ ਦਾ ਯਤਨ ਕੀਤਾ ਗਿਆ ਸੀ ਅਪ੍ਰੈਲ ਮਹੀਨੇ ਦੇ ਵਿੱਚ। ਇਸੇ ਤਰ੍ਹਾਂ ਅਪ੍ਰੈਲ ਦੇ ਲਾਸਟ ਦੇ ਵਿੱਚ 100 ਬ੍ਰਿਕਸ ਜਿਹੜੀ ਆ ਸਸਪੈਕਟ ਕੋਕੀਨ ਦੇ ਬਰਾਮਦ ਕੀਤੇ ਗਏ ਸੀਗੇ ਤੇ ਜਿਹੜੀ ਐਸਟੀਮੇਟ ਸਟਰੀਟ ਵੈਲਿਊ ਬਣਦੀ ਹੈ 9 ਮਿਲੀਅਨ ਤੋਂ ਵੀ ਜ਼ਿਆਦਾ। ਤੇ ਜਿਹੜੀ ਇਹ ਡਰੱਗ ਬਰਾਮਦ ਕੀਤੀ ਗਈ ਹੈ ਇਹਦੀ ਜਿਹੜੀ ਬਾਜ਼ਾਰੂ ਕੀਮਤ ਬਣਦੀ ਹੈ ਇਹ ਬਣਦੀ ਹੈ 6 ਮਿਲੀਅਨ। 99 ਬ੍ਰਿਕਸ ਨੇ ਜਿਨ੍ਹਾਂ ਦਾ ਵਜ਼ਨ 100 ਕਿਲੋਗ੍ਰਾਮ ਬਣਦਾ ਤੇ ਇਹ ਜਿਹੜੀ ਨਸ਼ੇ ਦੀ ਬਰਾਮਦਗੀ ਹੋਈ ਹੈ ਬਲੂ ਵਾਟਰ ਬ੍ਰਿਜ ਜਿਹੜਾ ਕਿ ਸਾਰਨੀਆ ਤੇ ਮਿਸ਼ੀਗਨ ਨੂੰ ਜੋੜਦਾ, ਉੱਥੇ ਇਹਦੀ ਬਰਾਮਦਗੀ ਹੋਈ ਹੈ। ਤੇ ਇਸੇ ਦੇ ਦੋਸ਼ ਲੱਗ ਰਹੇ ਨੇ ਜਿਨ੍ਹਾਂ ਦੇ ਉੱਤੇ ਚਾਰਜ ਲੱਗੇ ਨੇ ਕਿ ਕੋਕੀਨ ਇਹਨਾਂ ਨੇ ਨਸ਼ੇ ਨੂੰ ਲੰਘਾਉਣ ਦਾ ਯਤਨ ਕੀਤਾ ਪਰਪਸ ਆਫ ਟ੍ਰੈਫਿਕਿੰਗ। ਤੇ ਇਹਨਾਂ ਚਾਰਜਸ ਦਾ ਸਾਹਮਣਾ ਕਰਨਾ ਪਊਗਾ ਹੁਣ ਵਿਕਰਮ ਦੱਤਾ ਜਿਹਦੀ ਉਮਰ 44 ਸਾਲ ਹੈ ਤੇ ਗੁਰਿੰਦਰ ਸਿੰਘ ਜਿਹਦੀ ਉਮਰ 61 ਸਾਲ ਹੈ। ਸੋ ਇਹ ਬੜੀ ਪੰਜਾਬੀ ਭਾਈਚਾਰੇ ਨੂੰ ਬੜੀ ਚੁਕਾ ਦੇਣ ਵਾਲੀ, ਬੜੀ ਇੱਕ ਤਰੀਕੇ ਨਾਲ ਨਮੋਸ਼ੀ ਭਰੀ ਖਬਰ ਕਹਿ ਸਕਦੇ ਹਾਂ ਪੰਜਾਬੀ ਭਾਈਚਾਰੇ ਦੇ ਲਿਹਾਜ਼ ਤੋਂ ਕਿ ਦੋ ਇਸ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਤੋਂ ਇਹ ਬਰਾਮਦਗੀ ਹੋਈ ਹੈ ਤੇ ਉਹਨਾਂ ਦੇ ਦੋਸ਼ ਇਹ ਲੱਗ ਰਹੇ ਨੇ ਕਿ ਉਹਨਾਂ ਨੇ ਇਸ ਨਸ਼ੇ ਨੂੰ ਲੰਘਾਉਣ ਦਾ ਯਤਨ ਕੀਤਾ, ਜਿਸ ਨਸ਼ੇ ਦੇ ਬਾਰੇ ਕਿਹਾ ਜਾ ਰਿਹਾ ਕਿ ਕੋਕੀਨ ਹੈ 100 ਕਿਲੋਗ੍ਰਾਮ ਇਹਦਾ ਵਜ਼ਨ ਹੈ, ਬਾਜ਼ਾਰੀ ਕੀਮਤ ਇਹਦੀ 6 ਮਿਲੀਅਨ ਤੋਂ ਵੀ ਉੱਪਰ ਦੱਸੀ ਗਈ ਹੈ। ਸਸਕਾਟੂਨ ਦਾ ਰੁਖ ਕਰਦੇ ਹਾਂ, ਜਿੱਥੇ ਸਸਕਾਟੂਨ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਕੋਚ ਉੱਤੇ ਦੋਸ਼ ਲੱਗ ਰਹੇ ਨੇ। ਪ੍ਰਾਈਵੇਟ ਕ੍ਰਿਸਚੀਅਨ ਸਕੂਲ ਦੇ ਕੋਚ ਉੱਤੇ, ਸਾਬਕਾ ਕੋਚ ਹੈ ਇਹ, ਕਿ ਉਸ ਨੇ ਸੈਕਸੁਅਲ ਅਸੌਲਟ ਕੀਤਾ ਹੈ। ਐਰਨ ਬੈਨਵਿਸ ਇਹਦਾ ਨਾਮ ਹੈ, 46 ਸਾਲ ਦੀ ਉਮਰ ਹੈ ਤੇ ਇਹ ਕ੍ਰਿਸਚੀਅਨ ਸੈਂਟਰ ਅਕੈਡਮੀ ਦੇ ਵਿੱਚ ਕੰਮ ਕਰਦਾ ਸੀ ਬਤੌਰ ਕੋਚ। ਤੇ ਹੁਣ ਇਹਦੇ ਉੱਤੇ ਦੋਸ਼ ਲੱਗੇ ਨੇ। ਪੁਲਿਸ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਇਹਦੇ ਉੱਤੇ ਕਿਹੜੇ-ਕਿਹੜੇ ਦੋਸ਼ ਲੱਗੇ ਨੇ, ਪਰ ਹਾਂ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਦੇ ਤਹਿਤ ਇਹਨੂੰ ਜਿਹੜਾ ਚਾਰਜ ਜ਼ਰੂਰ ਕੀਤਾ ਗਿਆ, ਜਿਹਦੇ ਵਿੱਚ ਕਈ ਹੋਰ ਦੋਸ਼ ਵੀ ਜੋੜੇ ਜਾ ਸਕਦੇ ਨੇ। ਅਗਸਤ 2022 ਦੇ ਵਿੱਚ ਐਰਨ ਬੈਨੇਵਿਸ ਦੇ ਉੱਤੇ ਇਹਨਾਂ ਦੋਸ਼ਾਂ ਦੇ ਬਾਰੇ ਰਿਪੋਰਟਾਂ ਮਿਲੀਆਂ ਸਨ ਤੇ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਇਹਨੇ 2008 ਤੋਂ ਲੈ ਕੇ 2012 ਤੱਕ ਮਾਈਨਰ ਪਲੇਅਰਸ ਦੇ ਨਾਲ ਛੇੜਛਾੜ ਕੀਤੀ, ਜਿਸਮਾਨੀ ਤੌਰ ਤੇ ਉਹਨਾਂ ਨੂੰ ਐਕਸਪਲਾਈਟ ਕੀਤਾ ਤੇ ਉਸ ਟਾਈਮ ਉਹ ਮਾਈਨਰ ਸਨ। ਤਾਂ ਹੁਣ ਜਿਹੜੀ ਸਸਕਾਟੂਨ ਦੇ ਵਿੱਚ ਇੱਕ
5th ਬੇਸਡ ਇੰਸਟੀਟਿਊਸ਼ਨ ਦੇ ਵਿੱਚ ਉਹ ਜਿਹੜੀ ਮਾਈਨਰ ਆ ਉਹ ਪੜ੍ਹਦੇ ਸਨ ਤੇ ਪੁਲਿਸ ਨੇ ਕਿਹਾ ਕਿ ਇਹ ਐਡਮੰਟਨ ਦਾ ਰਹਿਣ ਵਾਲਾ ਹੈ ਤੇ ਹੁਣ ਇਹਨੇ ਜਿਹੜਾ ਆਪਣੇ ਆਪ ਨੂੰ ਸਸਕਾਟੂਨ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਲੰਘੇ ਜਨਵਰੀ ਮਹੀਨੇ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਇਹਨੂੰ ਤੇ ਹੁਣ ਉਹਨੂੰ ਆਉਣ ਵਾਲੀ ਮਾਰਚ 13 ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਸੋ ਇਸ ਮਾਮਲੇ ਦੇ ਵਿੱਚ ਉਹਨੂੰ ਸਾਹਮਣਾ ਕਈ ਤਰ੍ਹਾਂ ਦੇ ਦੋਸ਼ਾਂ ਦਾ ਲੱਗਦਾ ਹੈ ਕਿ ਕਰਨਾ ਪੈ ਸਕਦਾ ਹੈ। ਇਹ ਘਟਨਾਵਾਂ 2008 ਤੋਂ ਲੈ ਕੇ 2012 ਤੱਕ ਵਾਪਰੀਆਂ ਜਦੋਂ ਐਰਨ ਬੇਨੀਵਿਸ ਨੇ 46 ਸਾਲਾ ਐਡਮੰਟਨ ਦੇ ਰਹਿਣ ਵਾਲੇ ਐਰਨ ਬੋਨੀਵਿਸ ਨੇ ਕਈ ਪਲੇਅਰਾਂ ਦਾ ਜਿਹੜਾ ਸੈਕਸੁਅਲ ਅਸੌਲਟ ਕੀਤਾ, ਸੈਕਸੁਅਲ ਐਕਸਪਲੋਇਟੇਸ਼ਨ ਦੇ ਦੋਸ਼ ਲੱਗੇ ਤੇ ਇਹਦੇ ਦੋਸ਼ ਵੀ ਇਹ ਨੇ ਕਿ ਇਹਨੇ ਇਹ ਸਭ ਹਰਕਤਾਂ ਮਾਈਨਰ ਸਟੂਡੈਂਟਸ ਦੇ ਨਾਲ, ਮਾਈਨਰ ਪਲੇਅਰਸ ਦੇ ਨਾਲ, ਮਾਈਨਰ ਬੱਚਿਆਂ ਦੇ ਨਾਲ ਇਹਨਾਂ ਸਾਰੀਆਂ ਹਰਕਤਾਂ ਨੂੰ ਅੰਜਾਮ ਦਿੱਤਾ। ਗੱਲ ਕਰਦੇ ਹਾਂ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਅਗਲੀ ਖਬਰ ਦਾ। ਅਗਲੀ ਖਬਰ ਜਿਹੜੀ ਹੈ ਉਹ ਓਨਟਾਰੀਓ ਦੇ ਸਕੂਲ ਬੋਰਡਸ ਵੱਲੋਂ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ ਇਹਨਾਂ ਵੱਲੋਂ ਵਰਚੁਅਲ ਲਰਨਿੰਗ ਰੱਖੀ ਜਾ ਸਕਦੀ ਹੈ। ਬੋਰਡਸ ਦਾ ਕਹਿਣਾ ਹੈ ਕਿ ਲਰਨਿੰਗ ਮਹਾਮਾਰੀ ਵੇਲੇ ਕਰਵਾਈ ਜਾਣ ਵਾਲੀ ਵਰਚੁਅਲ ਲਰਨਿੰਗ ਦੇ ਨਾਲੋਂ ਵੱਖਰੀ ਹੋਊਗੀ। ਓਟਵਾ ਕਾਲਟਨ ਡਿਸਟ੍ਰਿਕਟ ਸਕੂਲ ਬੋਰਡ, ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸਾਲ 2023-24 ਦੇ ਵਿੱਚ ਰਿਮੋਟ ਲਰਨਿੰਗ ਜਾਰੀ ਰੱਖੀ ਜਾਣੀ ਹੈ ਤੇ ਦੱਸਿਆ ਜਾ ਰਿਹਾ ਕਿ ਕਈ ਹੋਰ ਸਕੂਲ ਵੀ ਇਹਦੇ ਵਿੱਚ ਐਡ ਹੋ ਸਕਦੇ ਨੇ ਤੇ 700 ਅਜਿਹੇ ਐਲੀਮੈਂਟਰੀ ਵਿਦਿਆਰਥੀ ਨੇ ਜਿਹੜੇ ਰਿਮੋਟ ਲਰਨਿੰਗ ਕਰਨੀ ਚਾਹੁੰਦੇ ਨੇ। ਇਹਦੇ ਬਾਰੇ ਦੱਸਿਆ ਟੋਰਾਂਟੋ ਕੈਥੋਲਿਕ ਬੋਰਡ ਦੇ ਡਾਇਰੈਕਟਰ ਆਫ ਐਜੂਕੇਸ਼ਨ ਬ੍ਰੈਂਡਨ ਬਰਾਊਨੀ। ਉਹ ਕਹਿੰਦੇ ਨੇ ਕਿ 280 ਵਿਦਿਆਰਥੀ ਸੈਕੰਡਰੀ ਵਰਚੁਅਲ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਤਿਆਰ ਨੇ। ਉਹਨਾਂ ਨੇ ਕਿਹਾ ਕਿ ਇਹ ਮੰਗ ਹਜੇ ਵੀ ਬਣੀ ਹੋਈ ਆ ਤੇ ਇਸ ਦੇ ਲਈ ਸਾਨੂੰ ਇਹ ਪੇਸ਼ਕਸ਼ ਜ਼ਰੂਰ ਕਰਨੀ ਚਾਹੀਦੀ ਸੀ। ਅਸੀਂ ਉਹਨਾਂ ਕਿਹਾ ਕਿ ਹਰ ਵਿਦਿਆਰਥੀ ਤੱਕ ਪਹੁੰਚਣਾ ਚਾਹੁੰਦੇ ਹਾਂ। ਫਰਵਰੀ 2022 ਦੇ ਵਿੱਚ ਓਨਟਾਰੀਓ ਨੇ ਵਰਚੁਅਲ ਲਰਨਿੰਗ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ 2023-24 ਲਈ ਇਹ ਫੈਸਲਾ ਅਜੇ ਨਹੀਂ ਕੀਤਾ ਗਿਆ। ਗੱਲ ਕਰਦੇ ਹਾਂ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜਿਹੜੀ ਪ੍ਰੀਮੀਅਰਸ ਆ ਉਹਨਾਂ ਨੂੰ ਫੈਡਰਲ ਸਰਕਾਰ ਦੇ ਨਾਲ ਹੈਲਥ ਫੰਡਿੰਗ ਸੰਬੰਧੀ ਜਿਹੜੀ ਡੀਲ ਆ ਉਹ ਸਿਰੇ ਚੜ੍ਹਨ ਦੀ ਉਮੀਦ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਦੱਸਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਨੂੰ ਹੈਲਥ ਟਰਾਂਸਫਰ ਸਮਝੌਤੇ ਦੇ ਵੇਰਵੇ ਮੁਹੱਈਆ ਕਰਾਵੇਗੀ ਅਤੇ ਇਸ ਤੋਂ ਬਾਅਦ ਕੌਮੀ ਪੱਧਰ ਦੀ ਡੀਲ ਸਿਰੇ ਚੜ੍ਹ ਜਾਵੇਗੀ। ਪਰ ਉਹਨਾਂ ਆਖਿਆ ਕਿ BC ਦੇ ਸਬੰਧ ਦੇ ਵਿੱਚ ਉਹ ਹੋਰ ਗੱਲਬਾਤ ਕਰਨ ਦੇ ਲਈ ਵੀ ਤਿਆਰ ਨੇ। ਇਹ ਗੱਲਬਾਤ ਮੈਂਟਲ ਹੈਲਥ ਐਡਿਕਸ਼ਨ ਟ੍ਰੀਟਮੈਂਟ ਪ੍ਰੋਗਰਾਮ, ਫੈਮਿਲੀ ਡਾਕਟਰਾਂ ਦੀ ਗਿਣਤੀ ਵਧਾਉਣ ਅਤੇ ਹੋਮ ਕੇਅਰ ਦੇ ਪਸਾਰ ਬਾਰੇ ਹੋ ਸਕਦੀ ਹੈ। ਇਸੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਅਗਲੇ ਮੰਗਲਵਾਰ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੈ ਤਾਂ ਮੀਟਿੰਗ ਤੋਂ ਬਾਅਦ ਪ੍ਰੋਵਿੰਸਸ ਤੇ ਫੈਡਰਲ ਸਰਕਾਰ ਦੇ ਨਾਲ ਹੈਲਥ ਕੇਅਰ ਡੀਲ ਸਿਰੇ ਚੜਾਉਣ ਦੇ ਵਿੱਚ ਉਹ ਕਾਮਯਾਬ ਹੋਣਗੇ। ਗੱਲ ਕਰੀਏ ਕੈਂਡਿਸ ਬਰਗਨ ਦੀ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਅੰਤਰਿਮ ਆਗੂ ਕੈਂਡਿਸ ਬਰਗਨ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਗਿਆ। ਟਵਿੱਟਰ ਉੱਤੇ ਪੋਸਟ ਕੀਤੇ ਆਪਣੇ ਐਲਾਨ ਦੇ ਵਿੱਚ ਬਰਗਨ ਨੇ ਆਖਿਆ ਕਿ ਉਸ ਨੇ ਅਸਤੀਫਾ ਦੇ ਦਿੱਤਾ ਹੈ। MP ਵਜੋਂ 14 ਸਾਲ ਦਾ ਸਫ਼ਰ ਪੂਰਾ ਕਰਨ ਉੱਤੇ ਉਹਨਾਂ ਆਪਣੇ ਹਲਕਾ ਵਾਸੀਆਂ, ਕੁਲੀਗਸ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਉਹ ਇਸ ਦੇ ਲਈ ਅਸਤੀਫਾ ਨਹੀਂ ਦੇ ਰਹੇ ਕਿ ਉਹ ਥੱਕ ਚੁੱਕੇ ਨੇ ਜਾਂ ਸਿਆਸਤ ਤੋਂ ਉਹਨਾਂ ਦੀ ਬੱਸ ਹੋ ਚੁੱਕੀ ਹੈ। ਪਰ ਉਹ ਇਸ ਤੋਂ ਉਲਟ ਖੁਦ ਨੂੰ ਕਾਫੀ ਆਸਵੰਦ ਅਤੇ ਊਰਜਾ ਭਰਪੂਰ ਮਹਿਸੂਸ ਕਰ ਰਹੇ ਨੇ। ਬਰਗਨ ਨੇ ਆਖਿਆ ਕਿ ਉਹ ਪੀਅਰ ਪੋਲੀਐਵ ਦੀ ਯੋਗ ਅਗਵਾਈ ਦੇ ਵਿੱਚ ਸਾਂਝੀ ਕੰਜ਼ਰਵੇਟਿਵ ਪਾਰਟੀ ਦਾ ਭਵਿੱਖ ਕਾਫੀ ਉਜਲਾ ਮੰਨਦੀ ਹੈ। ਇਸ ਤੋਂ ਪਹਿਲਾਂ ਉਹ ਇਹ ਆਖ ਚੁੱਕੀ ਸੀ ਕਿ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਉਹ 2008 ਤੋਂ ਮੈਨੀਟੋਬਾ ਦੇ ਹਲਕੇ ਪੋਰਟੇਜ ਲਿਸਗਾਰ ਦੀ ਨੁਮਾਇੰਦਗੀ ਕਰ ਰਹੀ ਸੀ। ਫਰਵਰੀ 2022 ਦੇ ਵਿੱਚ ਬਰਗਨ ਨੂੰ ਕੰਜ਼ਰਵੇਟਿਵਾਂ ਦੇ ਅੰਤਰਿਮ ਆਗੂ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਬਰਗਨ ਸਟੀਫਨ ਹਾਰਪਰ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀ ਤੇ ਉਹਨਾਂ ਤਤਕਾਲੀ ਅੰਤਰਿਮ ਪਾਰਟੀ ਆਗੂ ਰੋਨਾ ਐਮਬਰੋਸ ਦੀ ਅਗਵਾਈ ਦੇ ਹੇਠ ਵਿਰੋਧੀ ਧਿਰ ਦੇ ਆਗੂ ਵਜੋਂ ਵੀ ਸੇਵਾ ਨਿਭਾਈ ਸੀ। ਅਗਲੀ ਗੱਲ ਕਰੀਏ ਮਾਨਸਿਕ ਰੋਗ ਕਰਕੇ ਕਿਸੇ ਨੂੰ ਮੈਡੀਕਲ ਸਹਾਇਤਾ ਦੇ ਨਾਲ ਮੌਤ ਨੂੰ ਗਲੇ ਲਾਉਣ ਦੇ ਯੋਗ ਕਰਾਰ ਦੇ ਮਾਮਲੇ ਦਾ ਪਸਾਰ ਕਰਨ ਤੋਂ ਲਿਬਰਲ ਸਰਕਾਰ ਪੂਰੀ ਤਰ੍ਹਾਂ ਖਿਲਾਫ ਹੈ। ਸਰਕਾਰ ਇੱਕ ਬਿੱਲ ਲਿਆ ਕੇ ਇਸ ਦੇ ਪਸਾਰ ਦੇ ਵਿੱਚ ਹੋਰ ਦੇਰੀ ਕਰਨ ਦੇ ਲਈ ਰਾਹ ਪੱਧਰਾ ਕਰਨ ਦਾ ਵਿਚਾਰ ਕਰ ਰਹੀ ਹੈ। ਨਿਆਂ ਮੰਤਰੀ ਡੇਵਿਡ ਲਮੇਟੀ ਨੇ ਆਖਿਆ ਕਿ ਇਹ ਦੇਰ ਕਰਨ ਦਾ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਫੈਡਰਲ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਕੈਨੇਡਾ ਦਾ ਹੈਲਥ ਕੇਅਰ ਸਿਸਟਮ ਇਸ ਪਸਾਰ ਦੇ ਲਈ ਤਿਆਰ ਨਹੀਂ ਹੈ। ਲਿਬਰਲ ਸਰਕਾਰ ਵੱਲੋਂ 2021 ਦੇ ਵਿੱਚ ਉਸ ਸਮੇਂ ਇਸ ਯੋਗਤਾ ਦੇ ਵਿੱਚ ਪਸਾਰ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਗਈ ਸੀ ਜਦੋਂ ਸੈਨੇਟਰਜ਼ ਨੇ ਮੈਡੀਕਲ ਸਹਾਇਤਾ ਦੇ ਨਾਲ ਮੌਤ ਨੂੰ ਗਲ ਲਾਉਣ ਸੰਬੰਧੀ ਬਿੱਲ
ਦੇ ਵਿੱਚ ਸੋਧ ਕਰਕੇ ਅਜਿਹਾ ਕਰਨ ਦੇ ਲਈ ਆਖਿਆ ਸੀ। ਉਸ ਸਮੇਂ ਸੈਂਡਰਸ ਦਾ ਤਰਕ ਸੀਗਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਨਸਿਕ ਰੋਗ ਤੋਂ ਪਰੇਸ਼ਾਨ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਪਰ ਬਿੱਲ ਦੇ ਵਿੱਚ ਇਸ ਪਸਾਰ ਦੇ ਲਈ 2 ਸਾਲ ਦਾ ਸਮਾਂ ਦਿੱਤਾ ਗਿਆ ਸੀ, ਜੋ ਕਿ ਮਾਰਚ ਦੇ ਵਿੱਚ ਮੁੱਕਣ ਜਾ ਰਿਹਾ ਹੈ, ਬਸ਼ਰਤੇ ਉਦੋਂ ਤੱਕ ਪਾਰਲੀਮੈਂਟ ਨਵਾਂ ਕਾਨੂੰਨ ਪਾਸ ਕਰ ਦੇਵੇ। ਗੱਲ ਕਰਦੇ ਹਾਂ ਬਰੈਂਪਟਨ ਦੀ। ਬਰੈਂਪਟਨ ਦੇ ਵਿੱਚ ਪਿਛਲੇ ਦਿਨੀਂ ਕਾਰਾਂ ਦੀ ਚੋਰੀ ਦੇ ਮਾਮਲੇ ਬਹੁਤ ਵਧੇ ਨੇ ਤੇ ਹੁਣ ਅਜਿਹੇ ਹੀ ਮਾਮਲਿਆਂ ਨੂੰ ਰੋਕਣ ਦੇ ਲਈ ਮੇਅਰ ਪੈਟਰਿਕ ਬਰਾਊਨ ਨੇ ਇੱਕ ਮਤਾ ਲਿਆਂਦਾ ਹੈ, ਜਿਹਦੇ ਤਹਿਤ ਬਰੈਂਪਟਨ ਦੇ ਹਜ਼ਾਰਾਂ ਵਸਨੀਕਾਂ ਨੂੰ ਛੇਤੀ ਹੀ ਮੁਫਤ ਪਾਊਚ ਮਿਲ ਸਕਦੇ ਨੇ, ਜੋ ਕਿ ਕਾਰ ਚੋਰੀ ਤੋਂ ਰੋਕਣ ਦੇ ਵਿੱਚ ਮਦਦ ਕਰਨਗੇ। ਇਹ ਜਿਹੜਾ ਮਤਾ ਹੈ ਉਹ ਬਰੈਂਪਟਨ ਦੇ ਅਜਿਹੇ 5 ਇਲਾਕਿਆਂ ਦੇ ਵਿੱਚ ਲਿਆਂਦਾ ਜਾਣਾ ਹੈ ਜਦੋਂ ਸ਼ਹਿਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਆਟੋਮੋਬਾਈਲ ਦੇ ਨਾਲ ਸੰਬੰਧਿਤ ਚੋਰੀਆਂ ਵੱਧ ਰਹੀਆਂ ਨੇ, ਤਾਂ ਜੋ ਸ਼ਹਿਰ ਦੇ ਵਿੱਚ ਕਾਰ ਮਾਲਕਾਂ ਨੂੰ ਇਹਨਾਂ ਤੋਂ ਨਿਜਾਤ ਦਿਵਾਈ ਜਾ ਸਕੇ। ਫੈਰਾਡੇ ਇੱਕ ਜਿਹੜਾ ਪਾਊਚ ਹੈ, ਇਹ ਇੱਕ ਸਿਗਨਲ ਬਲਾਕਿੰਗ ਟੂਲ ਹੈ ਜੋ ਮੁਕਾਬਲਤਨ ਸਸਤਾ ਹੈ ਅਤੇ ਕਾਰਾਂ ਨੂੰ ਚੋਰੀ ਹੋਣ ਤੋਂ ਰੋਕਣ ਦੇ ਵਿੱਚ ਮਦਦ ਕਰ ਸਕਦਾ ਹੈ, ਜਿਸ ਨੂੰ ਰਿਲੇ ਹਮਲੇ ਵਜੋਂ ਵੀ ਜਾਣਿਆ ਜਾਂਦਾ ਹੈ। ਸੋ ਨਵੇਂ ਜਿਹੜੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਚਾਬੀ ਰਹਿਤ ਇਗਨੀਗੇਸ਼ਨ ਇੱਕ ਵੱਧਦੀ ਹੋਈ ਟੈਕਨੋਲੋਜੀ ਹੈ, ਤੇ ਜਿਹੜੇ ਕਿ ਚੋਰ ਹੁਣ ਇੰਨੇ ਕੁ ਟੈਕਨੀਕਲ ਤੌਰ ਤੇ ਸਾਊਂਡ ਹੋ ਚੁੱਕੇ ਨੇ ਕਿ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਦੇਖ ਲੈਂਦੇ ਨੇ, ਭਾਂਪ ਲੈਂਦੇ ਨੇ ਤੇ ਫਿਰ ਬਲੌਕ ਕਰ ਦਿੰਦੇ ਨੇ ਤੇ ਫਿਰ ਉਹਦੇ ਨਾਲ ਤੁਹਾਡੀਆਂ ਕਾਰਾਂ ਚੋਰੀ ਹੋ ਜਾਂਦੀਆਂ ਨੇ। ਪਰ ਹੁਣ ਜਿਹੜਾ ਇੱਕ ਇਹ ਪਾਊਚ ਹੈ, ਇਹ ਇੱਕ ਐਸਾ ਟੂਲ ਹੈ ਜੋ ਕਿ ਜਿਹਨੂੰ ਫੈਰਾਡੇ ਕਿਹਾ ਜਾਂਦਾ, ਫੈਰਾਡੇ ਪਾਊਚ, ਤੇ ਇੱਕ ਸਿਗਨਲ ਬਲੌਕਿੰਗ ਟੂਲ ਹੈ ਜੋ ਕਿ ਚੋਰੀਆਂ ਨੂੰ ਰੋਕਣ ਤੋਂ ਮਦਦ ਕਰੇਗਾ। ਸੋ ਇਹਦੇ ਨਾਲ ਹੋ ਸਕਦਾ ਹੈ ਕਿ ਜਿਹੜੀਆਂ ਇਹਨਾਂ ਇਲਾਕਿਆਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਉਹਨਾਂ ਤੇ ਨੱਥ ਪਾਈ ਜਾ ਸਕੇ। ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ ਪੀਲ ਰੀਜਨਲ ਪੁਲਿਸ ਦੇ ਅੰਕੜੇ ਦੱਸਦੇ ਨੇ ਕਿ 92% ਰਾਈਜ਼ ਕੀਤਾ ਹੈ ਇਹਨਾਂ ਚੋਰੀਆਂ ਦੇ ਮਾਮਲਿਆਂ ਦੇ ਵਿੱਚ 2019 ਤੋਂ ਲੈ ਕੇ। ਜੇਕਰ ਇਹਨਾਂ ਹੁਣ ਦੇ ਅੰਕੜਿਆਂ ਨੂੰ 2019 ਦੇ ਅੰਕੜਿਆਂ ਦੇ ਨਾਲ ਆਪਾਂ ਕੰਪੇਅਰ ਕਰਦੇ ਹਾਂ ਤੇ ਉਦੋਂ ਹੁਣ ਜਿਹੜਾ ਵਾ 5811 ਮਾਮਲੇ ਰਿਪੋਰਟ ਹੋਏ ਨੇ 2022 ਦੇ ਵਿੱਚ, ਤੇ ਇਹ 2019 ਦੇ ਵਿੱਚ ਮਹਿਜ਼ ਇਹਨਾਂ ਦੀ ਗਿਣਤੀ 3000 ਤੋਂ ਵੀ ਥੱਲੇ ਸੀ। ਪਰ ਹੁਣ ਇਹਨਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਣ ਕਰਕੇ ਪੈਟਰਿਕ ਬਰਾਊਨ ਨੇ ਮਤਾ ਲਿਆਂਦਾ ਹੈ ਕਿ ਬਰੈਂਪਟਨ ਦੇ ਹਜ਼ਾਰਾਂ ਵਸਨੀਕਾਂ ਨੂੰ, ਖਾਸ ਕਰਕੇ ਉਹਨਾਂ ਨੇ 5 ਇਲਾਕੇ ਨਿਸ਼ਾਨਦੇਹ ਕੀਤੇ ਨੇ ਜਿੱਥੇ ਚੋਰੀ ਦੀਆਂ ਵਾਰਦਾਤਾਂ ਜ਼ਿਆਦਾ ਵਾਪਰਦੀਆਂ ਨੇ, ਤਾਂ ਉਹਨਾਂ ਨੂੰ ਇਹ ਜਿਹੜੇ ਪਾਊਚ ਆ ਫੈਰਾਡੇ ਪਾਊਚ ਉਹ ਦਿੱਤੇ ਜਾਣ ਦੀ ਇੱਕ ਮਤਾ ਲਿਆਂਦਾ ਤੇ ਉਸ ਤੋਂ ਬਾਅਦ ਉਹ ਦੇ ਸਕਦੇ ਨੇ, ਤਾਂ ਜੋ ਕਾਰਾਂ ਦੀਆਂ ਚੋਰੀਆਂ ਤੋਂ ਮਾਲਕਾਂ ਨੂੰ ਨਿਜਾਤ ਦਿਵਾਈ ਜਾ ਸਕੇ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਖਿਰ ਦੇ ਵਿੱਚ